ਜਦੋਂ 85 23 ਜੂਨ ਨੂੰ ਇਹ ਹਾਦਸਾ ਜਿਹੜਾ ਆਇਰਲੈਂਡ ਦੇ ਸੀ ਦੇ ਉੱਪਰ 32,000 ਫੁੱਟ ਦੇ ਉੱਤੇ ਜਿਹੜਾ ਵਰਤਾਇਆ ਜਾਂਦਾ ਹੈ, ਜਿਹਦੇ 'ਚ 329 ਬੇਗੁਨਾਹ ਲੋਕ ਮਾਰੇ ਜਾਂਦੇ ਨੇ, ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਨੈਟਵਰਕ ਕ੍ਰੀਏਟ ਕਰ ਲਿਆ ਹੋਇਆ ਸੀ। ਨੈਟਵਰਕ ਦੇ ਵਿੱਚ ਜਦੋਂ ਤੁਸੀਂ ਏਜੰਸੀਆਂ ਦਾ ਕੰਮ ਕਿਸੇ ਨੂੰ ਚੁਣੋਗੇ, ਤੁਸੀਂ ਕਿਸੇ ਵੀ ਕਮਿਊਨਿਟੀ 'ਚ ਉਹ ਬੰਦਾ ਤਾਂ ਨਹੀਂ ਚੁਣੋਗੇ ਜਿਹਨੂੰ ਕੋਈ ਜਾਣਦਾ ਨਹੀਂ ਹੈ ਜਾਂ ਜਿਹਦਾ ਕੋਈ ਇਨਫਲੂਐਂਸ ਨਹੀਂ ਹੈ। ਟੋਰਾਂਟੋ ਤੋਂ ਵੈਨਕੂਵਰ ਤੱਕ ਵਿਦਿਨ ਸਿੱਖ ਕਮਿਊਨਿਟੀ ਵੀ ਉਹਨਾਂ ਨੇ ਆਪਣਾ ਜਾਲ ਵਿਛਾ ਲਿਆ ਹੋਇਆ ਸੀ। ਬਹੁਤ ਸਾਰਿਆਂ ਨੂੰ ਕਿਵੇਂ ਜਿਹੜੀਆਂ ਨੇ ਉਹਨਾਂ ਦੇ ਵਾਇਰਿੰਗ ਕਰਕੇ ਜਾਂ ਦੂਜੇ ਉਹਨਾਂ ਤੱਕ ਪਹੁੰਚਾ ਰਹੇ ਸੀ, ਉਹਨਾਂ ਦੀ ਕਨਵਰਸੇਸ਼ਨ ਕਿਵੇਂ ਰਿਕਾਰਡ ਕਰ ਰਹੇ ਸੀ। ਇਹ ਨਹੀਂ ਹੈ ਮੈਂ ਸਮਝਦਾ ਵੀ ਕੋਈ ਸਾਰਿਆਂ ਨੇ ਕੋਈ ਏਜੰਟ ਬਣ ਕੇ ਜਾਂ ਬਹੁਤ ਵਾਰ ਜਦੋਂ ਤੁਹਾਡੇ ਇਮੋਸ਼ਨਲ ਟੈਂਪਰ ਹਾਈ ਰਨ ਕਰ ਰਹੇ ਹੁੰਦੇ ਨੇ, ਜਿਹੜੀਆਂ ਏਜੰਸੀਆਂ ਪਲਾਟ ਕਰ ਰਹੀਆਂ ਹੁੰਦੀਆਂ ਨੇ, ਉਹ ਤੁਹਾਨੂੰ ਉਸ ਕਿਸਮ ਦੇ ਮਾਹੌਲ ਦੇ ਵਿੱਚ ਇਸਤੇਮਾਲ ਕਰਦੀਆਂ। ਜੇ ਇੰਡੀਅਨ ਗਵਰਨਮੈਂਟ ਸੁਪਰੀਮ ਕੋਰਟ ਦੇ ਡਿਸੀਜਨ ਨਾਲ ਸੰਤੁਸ਼ਟ ਨਹੀਂ ਸੀ, ਉਹਨਾਂ ਨੂੰ ਲੱਗਦਾ ਸੀ ਕਿ ਵੀ ਨਹੀਂ ਇਹੀ ਜਿਹੜੇ ਦੋਸ਼ੀ ਨੇ, ਫਿਰ ਬਲੈਕ ਲਿਸਟ 'ਚੋਂ ਨਾ ਕੱਢਣਾ। 2020 ਦੇ ਵਿੱਚ ਵਨ ਟਾਈਮ ਵੀਜ਼ਾ ਇੰਡੀਆ ਦਾ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ, ਹੁਣ ਮਲਟੀਪਲ ਵੀਜ਼ਾ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 15 ਜੁਲਾਈ 2022 31 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਇਸ ਹਫ਼ਤੇ ਦਾ ਇਹ ਅਖੀਰਲਾ ਪ੍ਰੋਗਰਾਮ ਹੈ ਤੇ ਜਿਹੜੀਆਂ ਪਿਛਲੇ 24 ਘੰਟੇ ਦੀਆਂ 48 ਘੰਟੇ ਦੀਆਂ ਖਾਸ ਡਿਵੈਲਪਮੈਂਟਸ ਨੇ ਜਿਹੜੀਆਂ ਸਿੱਖ ਜਗਤ ਨੂੰ ਪ੍ਰਭਾਵਿਤ ਕਰਦੀਆਂ ਨੇ, ਉਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ। ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਹਰ ਰੋਜ਼ ਦੀ ਤਰ੍ਹਾਂ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV 84 ਦੇ ਸਾਰੇ ਹੀ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਸਲਾਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਜਿਹੜੀ ਖਾਸ ਇੱਕ ਮਤਲਬ ਪਿਛੋਕੜ ਦੇ ਤੌਰ ਤੇ ਜਦੋਂ ਅਸੀਂ ਬਾਹਰਲੇ ਸਿੱਖਾਂ ਦੀ ਗੱਲ ਕਰਦੇ ਹਾਂ, ਜਿੱਥੇ ਇੱਥੇ ਆ ਕੇ ਅਸੀਂ ਆਪਣੇ ਪੈਰ ਲਾਏ ਆ, ਡਾਇਸਪੋਰਾ ਦੇ ਵਿੱਚ 1984 ਦੀ ਗੱਲ ਬੜੀ ਪ੍ਰਬਲਤਾ ਦੇ ਨਾਲ ਕੀਤੀ ਜਾਂਦੀ ਹੈ ਤੇ 1984 ਦੇ ਵਿੱਚ ਜਿਹੜਾ ਇੱਕ ਉਭਾਰ ਆਇਆ ਸੀ, ਉਹਨੂੰ ਨੈਗੇਟ ਕਰਨ ਦੇ ਲਈ 에ਅਰ ਇੰਡੀਆ ਬੰਬਿੰਗ ਜਿਹੜੀ ਹੈ ਉਹ ਨੋਟੋਰੀਅਸ ਤੌਰ ਦੇ ਉੱਤੇ ਜਾਣੀ ਗਈ ਹੈ ਦੋਵੇਂ ਪਾਸਿਓਂ ਹੀ, ਜਦੋਂ ਅਸੀਂ ਸਿੱਖ ਪੱਖ ਤੋਂ ਦੇਖਦੇ ਹਾਂ ਜਾਂ ਅਸੀਂ ਦੂਜੇ ਪੱਖ ਤੋਂ ਵਿਰੋਧੀਆਂ ਦੇ ਪੱਖ ਤੋਂ ਦੇਖਦੇ ਹਾਂ। ਤੇ ਹੁਣ ਬੀਤੀ ਕੱਲ੍ਹ ਜਿਹੜੀ ਘਟਨਾ ਵਾਪਰੀ ਹੈ, ਸਰਦਾਰ ਰਿਪੁਦਮਨ ਸਿੰਘ ਹੋਰਾਂ ਮਲਿਕ ਦੀ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ, ਉਹਦੇ ਨਾਲ ਮਤਲਬ ਉਹ ਇੱਕ ਸਾਰਾ ਚੈਪਟਰ ਜਿਹੜਾ ਆ ਉਹ ਦੁਬਾਰਾ ਖੁੱਲ੍ਹ ਕੇ ਮੀਡੀਆ ਦੇ ਵਿੱਚ ਆ ਗਿਆ ਆ। ਸੋ ਮੈਂ ਉਸ ਦੇ ਉੱਤੇ ਥੋੜ੍ਹਾ ਜਿਹਾ ਫੋਕਸ ਕਰਨਾ ਚਾਹੂੰਗਾ ਕਿਉਂਕਿ ਇਹ ਇੱਕ ਅਜਿਹਾ ਟੌਪਿਕ ਹੈ ਜਿਹਦੇ 'ਤੇ ਜਿੰਨੀ ਗੱਲ ਕੀਤੀ ਜਾਵੇ ਉਹ ਘੱਟ ਹੈ, ਕਿਉਂਕਿ ਨੈਰੇਟਿਵ ਜਦੋਂ ਬਿਲਡ ਕੀਤਾ ਜਾਂਦਾ ਉਹ 에ਅਰ ਇੰਡੀਆ ਨੂੰ ਸਿੱਖਾਂ ਦੇ ਨਾਲ ਜੋੜ ਕੇ ਟੈਰਰਿਜ਼ਮ ਦੇ ਖਾਤੇ ਦੇ ਵਿੱਚ ਪਾ ਕੇ ਮਤਲਬ ਸਾਰੇ ਸੰਘਰਸ਼ ਨੂੰ ਨੈਗੇਟ ਕੀਤਾ ਜਾਂਦਾ, ਮੈਲਾਈਨ ਕੀਤਾ ਜਾਂਦਾ। ਇੱਕ ਨੈਗੇਟਿਵ ਜਿਹੜੀ ਕੈਂਪੇਨ ਹੈ ਉਹ ਸਿੱਖਾਂ ਦੇ ਖਿਲਾਫ ਕੀਤੀ ਜਾਂਦੀ ਹੈ। ਸੋ ਅੱਜ ਵੀ ਜਦੋਂ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੇ ਉਸ ਕਿਸਮ ਦਾ ਮਾਹੌਲ ਦੇਖਿਆ ਜਾ ਸਕਦਾ, ਉਹਨੂੰ ਉਸ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ। ਸੋ ਤੁਸੀਂ ਇਸ ਸਾਰੇ ਪੈਟਰਨ ਨੂੰ ਕਿਵੇਂ ਦੇਖ ਰਹੇ ਹੋ? ਉੱਪਰੋਂ ਥੱਲੇ ਤੁਸੀਂ ਕੱਲ੍ਹ 2 ਘਟਨਾਵਾਂ ਦਾ ਜ਼ਿਕਰ ਕੀਤਾ, ਟੋਰਾਂਟੋ ਦੇ ਵਿੱਚ ਜਿਹੜੀ ਗਾਂਧੀ ਦੇ ਬੁੱਤ ਦੇ ਉੱਤੇ ਲਿਖਿਆ ਗਿਆ ਤੇ ਉਹਨੂੰ ਡੀਫੇਸ ਕੀਤਾ ਗਿਆ, ਉਸ ਪਾਰਟ ਨੂੰ ਵੀ ਇੱਕ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਵੀ ਕੈਨੇਡਾ ਦੇ ਵਿੱਚ ਜਿਹੜਾ ਏਜੰਸੀਆਂ ਦਾ ਰੋਲ ਹੈ, ਭਾਰਤੀ ਏਜੰਸੀਆਂ ਦਾ ਕੌਂਸੂਲੇਟ ਦੀ ਦਖਲਅੰਦਾਜ਼ੀ ਜਿਵੇਂ ਹੁੰਦੀ ਹੈ ਉਹ ਬਹੁਤ ਡੂੰਘੇ ਲੈਵਲ 'ਤੇ ਹੁੰਦੀ ਹੈ ਤੇ ਉਹਦੀਆਂ ਉਦਾਹਰਨਾਂ ਜਿਹੜੀਆਂ ਨੇ ਜਾਂ ਟਾਈਮ ਦੇ ਉੱਤੇ ਉੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ। ਸੋ ਇਹਨਾਂ ਦੋਵਾਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਦਾ ਵੀ ਜਦੋਂ ਵੀ ਕਿਤੇ ਕੋਈ ਹਿੰਸਕ ਘਟਨਾ ਵਾਪਰਦੀ ਹੈ, ਕਿਸੇ ਦਾ ਵੀ ਲਹੂ ਡੁੱਲਦਾ ਹੈ ਤੇ ਜ਼ਾਹਰ ਹੈ ਇਮੀਡੀਏਟ ਪ੍ਰਭਾਵਿਤ ਪਹਿਲਾਂ ਤਾਂ ਪਰਿਵਾਰ ਹੁੰਦਾ। ਸੋ ਅਸੀਂ ਜਦੋਂ ਇਹ ਘਟਨਾਕ੍ਰਮ ਦਾ ਸਿਆਸੀ ਜਿਹੜਾ ਹੈ ਉਹ ਤਬਸਰਾ ਜਾਂ ਐਨਾਲਿਸਿਸ ਕਰ ਰਹੇ ਹਾਂ ਤੇ ਸਾਡਾ ਮਕਸਦ
ਕਿਸੇ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣਾ ਨਹੀਂ ਹੈ। ਪਰਿਵਾਰਾਂ ਦੇ ਆਪਣੇ ਸਬੰਧ ਹੁੰਦੇ ਨੇ, ਉਹਨਾਂ ਦੇ ਲਈ ਇੱਕ ਆਪਣਾ ਜਿਹੜਾ ਦਾਇਰਾਕਾਰ ਹੁੰਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਧਾਰਮਿਕ ਜਾਂ ਸਮਾਜਿਕ ਤੌਰ ਦੇ ਉੱਤੇ ਉਸ ਇਨਸਾਨ ਦੇ ਨਾਲ ਜੁੜੇ ਹੋਏ ਸਨ, ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ, ਕਿਉਂਕਿ ਉਹ ਉਹਨਾਂ ਨੂੰ ਇੱਕ ਜਿਹੜਾ ਧਾਰਮਿਕ ਤੌਰ ਤੇ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੇ, ਭਾਵੇਂ ਉਹ ਖਾਲਸਾ ਸਕੂਲ ਖੋਲ੍ਹਣ ਦਾ ਹੈ ਜਾਂ ਆਰਥਿਕ ਤੌਰ ਤੇ ਖਾਲਸਾ ਕ੍ਰੈਡਿਟ ਯੂਨੀਅਨ, ਉਹਨਾਂ ਦੇ ਨਾਲ ਜੋੜ ਕੇ ਉਹ ਜਿਹੜੇ ਨੇ ਉਸ ਗੱਲ ਨੂੰ ਦੇਖਦੇ ਨੇ। ਪਰ ਅਸੀਂ ਬਿਨਾਂ ਕਿਸੇ ਇਸ ਕਿਸਮ ਦੀ ਚਰਚਾ 'ਚ ਪਿਆ, ਨਾ ਤਾਂ ਸਾਡਾ ਕੋਈ ਮਕਸਦ ਕਿਸੇ ਨੂੰ ਮਿਲਾਈਨ ਕਰਨਾ ਹੈ ਜਾਂ ਕਿਸੇ ਦੇ ਉੱਤੇ ਜਿਹੜਾ ਖਾਸ ਤੌਰ ਤੇ ਬੰਦਾ ਦੁਨੀਆ ਤੋਂ ਤੁਰ ਜਾਂਦਾ ਹੈ, ਜਦੋਂ ਬੰਦਾ ਅਰਾਊਂਡ ਹੁੰਦਾ ਹੈ, ਤੁਸੀਂ ਗੱਲਬਾਤ ਕਰਦੇ ਹੋ ਸਿਆਸੀ ਤੌਰ ਤੇ ਵੀ ਦੂਸਰੇ, ਔਰ ਅਸੀਂ ਹਮੇਸ਼ਾ ਹੈਲਥੀ ਡਾਇਲੋਗ ਨੂੰ ਐਨਕਰੇਜ ਕਰਦੇ ਹਾਂ। ਲੇਕਿਨ ਇਹਦੇ ਬਾਵਜੂਦ ਕਿਉਂਕਿ ਰਿਪੁਦਮਨ ਸਿੰਘ ਮਲਿਕ ਜਿਨ੍ਹਾਂ ਦੇ ਨਾਲ ਇਹ ਦੁਖਾਂਤ ਵਾਪਰਦਾ ਹੈ, ਉਹ ਪਿਛਲੇ ਆਲਮੋਸਟ 37 ਸਾਲਾਂ ਤੋਂ ਹੀ ਵਿਵਾਦਾਂ ਦੇ ਘੇਰੇ 'ਚ ਰਹੇ। ਹਾਲਾਂਕਿ ਕਮਿਊਨਿਟੀ ਦੇ ਵਿੱਚ ਉਹ ਭਾਵੇਂ 70s ਦੇ ਵਿੱਚ ਸਰੀ ਦੇ ਵਿੱਚ ਆਏ, ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਕਾਰੋਬਾਰੀ ਤੌਰ ਤੇ, ਪਰਿਵਾਰਕ ਤੌਰ ਤੇ, ਇੰਪੋਰਟ ਐਕਸਪੋਰਟ ਬਿਜ਼ਨਸ। ਔਰ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅੱਜ ਅਸੀਂ ਭਾਰਤੀ ਏਜੰਸੀਆਂ ਦੇ ਰੋਲ ਦੀ ਗੱਲ ਏਅਰ ਇੰਡੀਆ ਦੇ ਹਾਦਸੇ ਵੇਲੇ ਵੀ ਔਰ ਇਸ ਵਾਕਿਆ ਨਾਲ ਵੀ ਕਿਵੇਂ ਉਹਨਾਂ ਦਾ ਸੰਬੰਧ ਜੁੜ ਸਕਦਾ ਕਰਦੇ ਹਾਂ, ਤੇ ਇੱਕ ਗੱਲ ਦਾ ਧਿਆਨ ਰਹੇ ਕਿ ਉਦੋਂ ਅਜੇ 70s ਦੇ ਵਿੱਚ ਕੋਈ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਉਸ ਲੈਵਲ ਦੇ ਸਮਝੌਤੇ ਨਹੀਂ ਸੀਗੇ ਜਿਹਦੇ 'ਚ ਕਿ ਫ੍ਰੀ ਵਪਾਰ ਜਾਂ ਵਿਦਾਊਟ ਐਨੀ ਟੈਕਸ ਜਿਹੜੀ ਹੈ ਮੂਵਮੈਂਟ ਆਫ ਦਾ ਗੁਡਸ ਹੈ। ਉਹਨਾਂ ਜ਼ਮਾਨਿਆਂ 'ਚ ਇਹ ਜਿਹੜਾ ਭਾਰਤ ਦੇ ਵਿੱਚ ਖਾਸ ਤੌਰ ਤੇ ਉਹ ਬਿਲਕੁਲ ਰਸ਼ੀਅਨ ਤਰਜ਼ ਦੀ ਸੈਂਟਰਲਾਈਜ਼ਡ ਸਟੇਟ ਸੀ, ਔਰ ਇਹ ਆਮ ਜਾਣਿਆ ਜਾਂਦਾ ਸੀ ਵੀ ਜਿਨ੍ਹਾਂ ਦੇ ਕੋਲ ਇੰਪੋਰਟ ਐਕਸਪੋਰਟ ਦੇ ਲਾਇਸੈਂਸ ਨੇ ਉਹ ਸਰਕਾਰੀ ਦਰਬਾਰੇ ਚੰਗੀ ਪਹੁੰਚ ਰੱਖਦੇ ਨੇ। ਆਮ ਲੋਕਾਂ ਨੂੰ ਉਹਨਾਂ ਤੱਕ ਰਸਵਾਈ ਨਹੀਂ ਸੀ ਹੁੰਦੀ ਕਿਉਂਕਿ ਇਹ ਬਿਗ ਮਨੀ ਮੇਕਿੰਗ ਵੀ ਸੀ ਔਰ ਪੋਲੀਟੀਕਲ ਕਨੈਕਸ਼ਨਸ ਦੇ ਨਾਲ ਹੀ ਇਹ ਗੱਲ ਜੁੜੀ ਹੁੰਦੀ ਸੀ। ਸੋ ਜ਼ਾਹਿਰ ਹੈ ਵੀ ਉਹਨਾਂ ਨੇ ਆਪਣਾ ਕਾਰੋਬਾਰੀ ਤੌਰ ਤੇ ਵੀ ਉਹ ਜਦੋਂ ਸਥਾਪਿਤ ਹੋਏ ਔਰ 80s ਦੇ ਵਿੱਚ ਉਹਨਾਂ ਦਾ ਫਿਰ ਰੋਲ ਜਿਹੜਾ ਹੈ, ਇੱਕ ਪਾਸੇ ਜਦੋਂ ਅਸੀਂ ਏਅਰ ਇੰਡੀਆ ਨਾਲ ਜੋੜ ਕੇ ਦੇਖਦੇ ਹਾਂ, ਬੇਸ਼ੱਕ ਅਸੀਂ ਇਸ ਗੱਲ ਨੂੰ ਵੀ ਨਜ਼ਰ 'ਚ ਰੱਖਦੇ ਹਾਂ ਕਿ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਜਿਹੜਾ ਉਹਨਾਂ ਦੇ ਉੱਤੇ ਟਰਾਇਲ ਕਈ ਸਾਲ ਚੱਲਿਆ ਔਰ ਲਗਭਗ 4 ਸਾਲ ਜਿਹੜਾ 2000 ਤੋਂ 2004 ਤੱਕ ਉਹ ਜੇਲ੍ਹ 'ਚ ਵੀ ਰਹੇ। ਉਹਨਾਂ ਦੇ ਨਾਲ ਕੋ ਐਕਿਊਜ਼ ਕੰਸਪੀਰੇਸੀ ਲਈ ਔਰ ਪ੍ਰੋਵਾਈਡਿੰਗ ਫਾਈਨੈਂਸ, ਇਹ ਜਿਹੜੇ ਅਜਾਇਬ ਸਿੰਘ ਬਾਗੜੀ ਦਾ ਨਾਂ ਸੀ, ਔਰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਉਹਨਾਂ ਨੂੰ ਐਕਵਿਟ ਕਰ ਦਿੱਤਾ ਸੀ ਕਿ ਇਨਫ ਐਵੀਡੈਂਸ ਨਹੀਂ ਹੈ। ਲੇਕਿਨ ਇਹ ਵੀ ਇਸ ਦਾ ਇੱਕ ਹਿੱਸਾ ਹੈ ਕਿ ਇਹ ਸਾਰੇ ਕਾਂਡ ਨਾਲ ਜੁੜੇ ਇੰਦਰਜੀਤ ਸਿੰਘ ਰਿਆਤ ਜਿਨ੍ਹਾਂ ਦਾ ਸੰਬੰਧ ਯੂਕੇ ਨਾਲ ਸੀ, ਯੂਕੇ ਦੇ ਸਿਟੀਜ਼ਨ ਸਨ, ਉਹਨਾਂ ਦੀ ਕਨਵਿਕਸ਼ਨ ਹੋਈ ਔਰ ਉਹਨਾਂ ਨੇ ਜਿਹੜਾ 7-8 ਸਾਲ ਜਾਂ ਕੁਛ ਜ਼ਿਆਦਾ ਵੀ ਜੇਲ੍ਹ ਵੀ ਕੱਟੀ ਔਰ ਬਾਅਦ ਦੇ ਵਿੱਚ ਉਹ ਜਿਹੜੇ ਨੇ ਉਹ ਆਪਣੇ ਮੁਲਕ ਵਾਪਸ ਚਲੇ ਗਏ ਹੋਏ ਨੇ, ਜਿੰਨਾ ਕੁ ਮੈਨੂੰ ਜਾਣਕਾਰੀ ਹੈ ਜੀ। ਹੁਣ ਇਹਨੂੰ ਅਸੀਂ ਕੇਸ ਦੀ ਜੇ ਅਸੀਂ ਗਹਿਰਾਈ 'ਚ ਜਾਵਾਂਗੇ ਫਿਰ ਤਾਂ ਜੇ ਕੈਨੇਡਾ ਦੇ ਵਿੱਚ ਜਿਹੜੀ ਸਭ ਤੋਂ ਮਹਿੰਗੀ ਇਨਵੈਸਟੀਗੇਸ਼ਨ ਹੋਈ, ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਏਅਰ ਇੰਡੀਆ ਦਾ ਹਾਦਸਾ ਜਿਹੜੀ ਫਲਾਈਟ 182 ਕਨਿਸ਼ਕਾ ਜਿਹਦਾ ਨਾਂ ਸੀ, ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਦੇ ਹਾਕਮ ਕਿਵੇਂ ਜਿਹੜੇ ਨੇ ਉਹ ਸੋ ਕਾਲਡ ਪਾਸਟ ਗਲੋਰੀ ਦੇ ਨਾਲ ਆਪਣੇ ਆਪ ਨੂੰ ਜੋੜ ਕੇ, ਉਦੋਂ ਵੀ ਇਹ ਰਿਵਾਜ ਸੀ ਔਰ ਇਸ ਗੱਲ ਦਾ ਧਿਆਨ ਰਿਹਾ ਕਿ ਅਸ਼ੋਕਾ, ਹਰਸ਼ਵਰਧਨਾ, ਕਨਿਸ਼ਕਾ ਇਹ ਉਸ ਦੌਰ ਦੇ ਜਿਹੜੇ ਨੇ ਭਾਰਤ ਦੇ ਚੰਗੇ ਬਾਦਸ਼ਾਹ ਰਹੇ ਨੇ ਜਿਨ੍ਹਾਂ ਦੇ ਰਾਜਕਾਜ ਦੇ ਵੇਲੇ ਤਰੱਕੀ ਹੋਈ। ਬਹੁਤ ਸਾਰਿਆਂ ਦਾ ਸੰਬੰਧ ਤਾਂ ਬੁੱਧ ਮਤ ਦੇ ਨਾਲ ਜਾ ਕੇ ਜੁੜਦਾ। ਅਸੀਂ ਇਹ ਇੱਕ ਡਿਫਰੈਂਟ ਡਿਬੇਟ ਹੈ ਕਿ ਕਿਵੇਂ ਜਿਹੜਾ ਇਹਨਾਂ ਪ੍ਰਤੀਕਾਂ ਨੂੰ ਜਾਂ ਇਹਨਾਂ ਸਿੰਬਲਸ ਨੂੰ ਜਾਂ ਪਰਸਨੈਲਿਟੀਜ਼ ਨੂੰ ਇਸਤੇਮਾਲ ਕੀਤਾ ਜਾਂਦਾ ਰਿਹਾ। ਲੇਕਿਨ ਕਿਵੇਂ ਜੂਨ 84 ਦੇ ਘੱਲੂਘਾਰੇ ਦਾ ਤੁਸੀਂ ਜ਼ਿਕਰ ਕੀਤਾ, ਉਸ ਤੋਂ ਪਹਿਲਾਂ ਅਸੀਂ ਕਿਉਂਕਿ ਰਿਪੀਟਡਲੀ ਸਾਡਾ ਇਹ ਆਪਣੇ ਫੂਡ ਫਾਰ ਥਾਟ ਹੁੰਦਾ ਆਪਣੇ ਵਿਊਅਰਸ ਦੇ ਲਈ, ਕਨਕਲੂਜਨ ਉਹਨਾਂ ਨੇ ਕੱਢਣਾ ਹੁੰਦਾ ਔਰ ਇਸ ਲਈ ਕਈ ਵਾਰੀ ਅਸੀਂ ਉਹ ਜਾਣਕਾਰੀ ਵੀ ਦਿੰਦੇ ਹਾਂ ਜਿਹੜੀ ਇਮੀਡੀਏਟ ਭਾਵੇਂ ਟੌਪਿਕ ਨਾਲ ਬਹੁਤਿਆਂ ਨੂੰ ਲੱਗਦਾ ਹੋਏ ਵੀ ਇਹਦਾ ਸੰਬੰਧ ਨਹੀਂ ਹੈ, ਪਰ ਤੁਹਾਨੂੰ ਕਿਸੇ ਸਿਨੇਰੀਓ ਨੂੰ ਸਮਝਣ ਦੇ ਲਈ, ਕਿਸੇ ਨੂੰ ਵੱਡੇ ਦਾਇਰਾਕਾਰ 'ਚ ਪਿਕਚਰ ਨੂੰ ਦੇਖਣ ਦੇ ਲਈ, ਕਿਉਂਕਿ ਇਸ ਕਿਸਮ ਦੀਆਂ ਸਿਚੁਏਸ਼ਨਸ ਦੇ ਵਿੱਚ ਪਿਕਚਰ ਬਲੈਕ ਐਂਡ ਵਾਈਟ ਨਹੀਂ ਹੁੰਦੀ, ਤੁਸੀਂ ਪਿਨ ਪੁਆਇੰਟ ਨਹੀਂ ਕਰ ਸਕਦੇ, ਬਹੁਤ ਸਾਰਾ ਗ੍ਰੇ ਏਰੀਆ ਹੁੰਦਾ, ਬਹੁਤ ਸਾਰੇ ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦੇ ਨੇ ਕਿ ਤੁਹਾਨੂੰ ਹਾਲਾਤ ਜੋ ਚੱਲ ਰਿਹਾ ਹੈ ਔਰ ਮੀਡੀਆ ਦੇ ਵਿੱਚ, ਕਿਉਂਕਿ ਦੁਨੀਆ ਭਰ ਦੀਆਂ ਏਜੰਸੀਆਂ, ਜਦੋਂ ਮੈਂ ਏਜੰਸੀਆਂ ਲਫ਼ਜ਼ ਕਹਿੰਦਾ ਉਹਦਾ ਭਾਵ
ਇੰਟੈਲੀਜੈਂਸ ਏਜੰਸੀਆਂ, ਜਿਹਦੇ ਲਈ ਅੱਜ ਲਫ਼ਜ਼ ਡੀਪ ਸਟੇਟ ਜ਼ਿਆਦਾ ਇਸਤੇਮਾਲ ਹੁੰਦਾ ਹੈ। ਜੀ। ਔਰ ਡੀਪ ਸਟੇਟ ਉਸ ਮਾਮਲੇ 'ਚ ਵੀ ਜਦੋਂ ਕਿ ਕੋਈ ਆਪਣੇ ਮੁਲਕ ਦੇ ਦਾਇਰਾਕਾਰ 'ਚੋਂ ਬਾਹਰ ਨਿਕਲ ਕੇ ਕਿਸੇ ਦੂਸਰੇ ਮੁਲਕ ਦੇ ਵਿੱਚ ਜਿਹੜੀਆਂ ਏਜੰਸੀਆਂ ਆਪਰੇਟ ਕਰਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਮੁਲਕ ਨੇ, ਔਰ ਇਹ ਹਜ਼ਾਰਾਂ ਸਾਲਾਂ ਦਾ ਜਿਹੜਾ ਹੈ ਉਹ ਨੋਰਮ ਹੈ, ਜਿੰਨੇ ਵੀ ਜਦੋਂ ਮਹਾਰਾਜਗੀਆਂ ਜਾਂ ਰਾਜੇ ਹੁੰਦੇ ਸੀ, ਸਮਾਲ ਸਟੇਟਸ ਹੁੰਦੀਆਂ ਸੀ, ਜੀ, ਕਿ ਉਹਨਾਂ ਨੇ ਆਪਣੀ ਸਟੇਟ ਨੂੰ ਸਿਕਿਉਰ ਕਰਨਾ ਹੈ ਕਿ ਸਟੇਟ ਦੇ ਵਿੱਚ ਬਦਅਮਨੀ ਨਾ ਹੋਏ। ਇਸ ਦੇ ਲਈ ਉਹਨਾਂ ਦੇ ਜਿਹਦੇ ਲਈ ਲਫ਼ਜ਼ ਉੱਥੇ ਗੁਪਤਚਰ ਇਸਤੇਮਾਲ ਹੁੰਦਾ ਸੀ ਸਾਡੇ ਉਸ ਖਿੱਤੇ ਦੇ ਵਿੱਚ, ਉਹ ਰਾਜ ਦੇ ਅੱਡ-ਅੱਡ ਹਿੱਸਿਆਂ ਦੇ ਵਿੱਚ ਘੁੰਮ ਫਿਰ ਕੇ ਜਾਣਕਾਰੀ ਇਕੱਠੀ ਕਰਦੇ ਸੀ। ਉਹ ਰਾਜੇ ਤੱਕ ਪਹੁੰਚਾਉਂਦੇ ਵੀ ਸੀ ਕਿ ਇਹ ਚੱਲ ਰਿਹਾ, ਉਹਦੇ ਨਾਲ ਹੈਲਪ ਹੁੰਦੀ ਸੀ ਉਹਨਾਂ ਨੂੰ ਸਮਝਣ ਕਿ ਕੋਈ ਵਿਦਨ ਸਟੇਟ ਕੰਸਪੀਰੇਸੀ ਤਾਂ ਨਹੀਂ ਕਰ ਰਹੇ। ਪਰ ਜਿਹੜੇ ਉਹਨਾਂ ਚੋਂ ਅੱਗੇ ਟੂ ਐਂਬੀਸ਼ੀਅਸ ਸੀ ਜਾਂ ਜਿਹੜੇ ਐਕਸਪੋਜ਼ੇਬਲ ਸੀ, ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਗੁਆਂਢੀ ਮੁਲਕ ਜਾਂ ਇੱਧਰ ਉੱਧਰ ਜਿਹੜੇ ਨੇ ਉਹ ਕੋਈ ਹੋਰ ਕਰ ਸਕਦੇ ਨੇ, ਤੇ ਉਹ ਫਿਰ ਆਪਣੇ ਜਾਸੂਸ ਜਾਂ ਗੁਪਤਚਰ ਜਿਹੜੇ ਨੇ ਉਹ ਦੂਸਰਿਆਂ ਦੇ ਵਿੱਚ ਪਲਾਂਟ ਕਰਦੇ ਸੀ। ਔਰ ਕਦਾ ਪਲਾਂਟਿੰਗ ਲਾਈਨ ਹੀ ਨਹੀਂ ਸੀ, ਬਹੁਤ ਵਾਰ ਉਹਨਾਂ ਦੇ ਬੰਦਿਆਂ ਦੇ ਨਾਲ ਵੀ ਖਰੀਦੋ ਫਰੋਖਤ ਹੁੰਦੀ ਸੀ। ਔਰ ਜੇ ਤੁਸੀਂ ਭਾਰਤ ਦੇ ਹਵਾਲੇ ਨਾਲ, ਔਰ ਕਈਆਂ ਨੂੰ ਲੱਗਦਾ ਕਿ ਜੀ ਇੰਨੀ ਰੀਚ ਇੰਨਾ ਕਿੱਥੇ ਹੋ, ਤੁਹਾਨੂੰ ਜੇ ਤੁਸੀਂ ਪਿਛੋਕੜ ਦੇਖੋਗੇ ਉਸ ਖਿੱਤੇ ਦਾ ਜਾਂ ਦੂਸਰੇ ਦੇ ਵਿੱਚ, ਤੇ ਫਿਰ ਭਾਰਤ ਦੇ ਵਿੱਚ ਇਸ ਲੈਵਲ ਤੇ, ਕਿਉਂਕਿ ਉੱਥੋਂ ਦਾ ਇੱਕ ਕਰੈਕਟਰ ਜਿਹੜਾ ਅੱਜ ਵੀ ਅਸੀਂ ਬਹੁਤ ਸਾਰੇ ਉਸ ਖਿੱਤੇ ਦੇ ਲੋਕਾਂ 'ਚ ਦੇਖਦੇ ਹਾਂ, ਸਾਜ਼ਿਸ਼ੀ ਸੁਭਾਅ ਹੈ, ਕੰਸਪੀਰੇਟੋਰੀਅਲ, ਤੇ ਕੰਸਪੀਰੇਸੀਜ਼ ਵਾਲੇ ਜਿਹੜੇ ਨੇ ਉਹ ਕਦੇ ਵੀ ਕਿਸੇ ਨੂੰ ਟਿਕ ਕੇ ਨਹੀਂ ਬਹਿਣ ਦਿੰਦੇ। ਔਰ ਉਹਨਾਂ ਦੇ ਜੇ ਤੁਸੀਂ ਜਸੂਸੀ ਪੈਟਰਨ ਦੀ ਗੱਲ ਕਰੋ ਤੇ ਇਹ ਕਾਨਸੈਪਟ ਵੀ ਸ਼ਾਇਦ ਮੈਂ ਹੋਰ ਤਾਂ ਨਹੀਂ ਕਦੇ ਵਰਲਡ ਸੀਕ੍ਰੇਟ ਏਜੰਸੀਜ਼ ਹਿਸਟਰੀ 'ਚ ਦੇਖਿਆ, ਵਿਸ਼ ਕੰਨਿਆਏਂ, ਇਹ ਉਹਨਾਂ ਦੇ 2500-3000 ਸਾਲ ਪਹਿਲਾਂ ਦੇ ਉਹਨਾਂ ਦੇ ਕਾਨਸੈਪਟ ਦੇ ਵਿੱਚ ਹਿੱਸਾ ਸੀ, ਜਿਹਦੇ 'ਚ ਕਿ ਉਹ ਜਿਹੜੀਆਂ ਕੁਝ ਬੱਚੀਆਂ ਜਿਨ੍ਹਾਂ ਨੂੰ ਬੜੇ ਬਚਪਨ ਤੋਂ ਇੱਕ ਸਰਟਨ ਡੋਜ਼ ਜਿਹੜੀ ਹੈ ਪੁਆਇਜ਼ਨ ਦੀ ਉਹਦੇ ਉੱਤੇ ਉਹਨਾਂ ਨੂੰ ਲਾਇਆ ਹੁੰਦਾ ਸੀ, ਉਹਨੂੰ ਉਹ ਦੁਸ਼ਮਣ ਦੀ ਟੈਰੀਟਰੀ 'ਚ ਭੇਜਦੇ ਸੀ। ਔਰ ਫਿਰ ਉਹ ਬਾਦਸ਼ਾਹਾਂ ਦੇ ਨਾਲ ਜਾਂ ਜਿਹੜੇ ਵੀ ਪ੍ਰੋਮੀਨੈਂਟ ਉੱਥੇ ਪਾਲਿਸੀ ਮੇਕਰ ਹੁੰਦੇ ਸੀ ਉਹਨਾਂ ਨਾਲ ਸੰਬੰਧ ਜੋੜਦੀਆਂ ਸੀ। ਔਰ ਇਵੇਂ ਉਹ ਪੁਆਇਜ਼ਨ, ਉਹਨਾਂ ਦਾ ਨਾਂ ਹੀ ਜਦੋਂ ਤੁਸੀਂ ਉਸ ਪੀਰੀਅਡ ਦੀ ਹਿਸਟਰੀ ਦੇਖਦੇ ਹੋ ਤੇ ਵਿਸ਼ ਜ਼ਹਿਰ ਨੂੰ ਕਹਿੰਦੇ, ਵਿਸ਼ ਕੰਨਿਆਏਂ ਕਿਹਾ ਜਾਂਦਾ। ਸੋ ਇਹ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਬੇਸ਼ੱਕ ਬ੍ਰਿਟਿਸ਼ ਕਲੋਨੀਅਲ ਰੂਲ 200 ਸਾਲ ਦੇ ਕਰੀਬ ਰਿਹਾ, ਉਦੋਂ ਅਸੀਂ ਦੇਖਦੇ ਹਾਂ ਕਿ ਵਿਦਨ ਇੰਡੀਆ ਆਪਰੇਟ ਕਰਨ ਲਈ ਇੱਕੋ ਇੱਕ ਏਜੰਸੀ ਜਿਹੜੀ ਉਹਨਾਂ ਦੀ ਬ੍ਰਿਟਿਸ਼ ਇੰਟੈਲੀਜੈਂਸ ਬਿਊਰੋ ਸੀ, IB ਦੀ ਹਿਸਟਰੀ ਪ੍ਰੀ-47 ਪੀਰੀਅਡ 'ਚ ਚਲੀ ਜਾਂਦੀ ਹੈ। ਲੇਕਿਨ ਉਹਨਾਂ ਦਾ ਕਿਉਂਕਿ ਬ੍ਰਿਟਿਸ਼ ਕਲੋਨੀਅਲਸ ਦਾ ਇੱਕ ਆਪਣਾ ਦਾਇਰਾਕਾਰ ਸੀ, ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੇ ਸਟੇਟ ਸੀ, ਸੂਬੇ ਸੀ, ਉਹਨਾਂ ਦੇ ਵਿੱਚ CID ਦਾ ਇੱਕ ਬੋਲਬਾਲਾ ਰਿਹਾ, ਪਰ ਉਹਨਾਂ ਦਾ ਇੱਕ ਆਪਣਾ ਨੈਟਵਰਕ ਸੀ ਜਿਹੜਾ ਕਿ ਉੱਤੋਂ ਸਫੇਦਪੋਸ਼ ਜ਼ੈਲਦਾਰਾਂ ਤੋਂ ਲੈ ਕੇ ਤੇ ਪਿੰਡ ਦੇ ਚੌਕੀਦਾਰਾਂ ਤੱਕ ਕਿਸ ਲੈਵਲ ਦੇ ਉੱਤੇ ਉਹ ਆਪਰੇਟ ਕਰਦੇ ਸੀ। ਕਿਉਂਕਿ ਜੋ ਕੁਝ ਭਾਰਤ ਨੇ ਇਨਹੈਰਿਟ ਕੀਤਾ 47 ਤੋਂ ਬਾਅਦ, ਔਰ ਬਾਅਦ 'ਚ ਇੰਦਰਾ ਗਾਂਧੀ ਤੱਕ ਪਹੁੰਚਦੇ ਆ, ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਭਾਰਤ ਦੀ ਖੁਫੀਆ ਏਜੰਸੀ ਰਾਅ, ਜਿਸ ਦੇ ਜ਼ਿੰਮੇ ਇਹ ਏਅਰ ਇੰਡੀਆ ਦਾ ਜਿਹੜਾ ਹਾਦਸਾ ਕਰਵਾਉਣਾ ਆਉਂਦਾ ਹੈ, ਔਰ ਹੋਰ ਵੀ ਬਹੁਤ ਸਾਰੀਆਂ ਕਾਰਵਾਈਆਂ ਰਾਅ ਨੇ, ਜਿਵੇਂ ਸਿੱਕਮ ਨੂੰ ਜਿਵੇਂ ਐਨੈਕਸ ਕੀਤਾ, ਭਾਰਤ ਦਾ ਹਿੱਸਾ ਬਣਾਇਆ, ਕਿਵੇਂ ਉਹਨਾਂ ਨੇ ਉਹ ਸਾਰਾ ਈਵਨ ਬੰਗਲਾਦੇਸ਼ ਬਣਾਉਣ ਦੇ ਵਿੱਚ ਕਿਵੇਂ ਪਾਕਿਸਤਾਨ ਨੂੰ ਤੋੜਿਆ ਰਾਹ। ਹੁਣ ਅਸੀਂ ਉਸ ਏਜੰਸੀ ਦੀ ਗੱਲ ਕਰ ਰਹੇ ਹਾਂ ਜਿਹੜੀ ਇੰਦਰਾ ਗਾਂਧੀ ਨੇ RN ਕੌਰ ਦੀ ਕਮਾਂਡ ਥੱਲੇ ਬਣਾਈ, ਔਰ ਉਸ ਨੇ ਬਾਹਰ ਨਿਕਲ ਕੇ ਕਿਵੇਂ ਜਿਹੜਾ ਬਾਹਰਲੇ ਮੁਲਕਾਂ ਦੀ ਸਿਆਸਤ ਦੇ ਵਿੱਚ ਇੰਟਰਫੇਅਰ ਕੀਤਾ। ਇਸੇ ਤਰ੍ਹਾਂ ਸ੍ਰੀਲੰਕਾ, ਜਿੱਥੇ ਅੱਜ ਭਾਵੇਂ ਪੋਲੀਟੀਕਲ ਕ੍ਰਾਈਸਿਸ ਚੱਲ ਰਿਹਾ, ਪਰ ਇਸ ਗੱਲ ਦਾ ਧਿਆਨ ਰਿਹਾ ਕਿ ਇੱਕ ਪੀਸਫੁਲ ਸ਼ਾਂਤ ਮੁਲਕ ਸ੍ਰੀਲੰਕਾ ਦੇ ਵਿੱਚ 70s ਦੇ ਵਿੱਚ ਉੱਥੋਂ ਦੀ ਤਮਿਲ ਹਿੰਦੂ ਪਾਪੂਲੇਸ਼ਨ 'ਚੋਂ ਹੀ ਉਹਨਾਂ ਨੇ ਪ੍ਰਭਾਕਰਨ ਨੂੰ ਕੱਢਿਆ ਸੀ, ਔਰ ਲਿਬਰੇਸ਼ਨ ਟਾਈਗਰਸ ਆਫ ਤਮਿਲ ਆਲਮ ਰਾਅ ਨੇ ਜਿਹੜਾ ਉਹ ਟ੍ਰੇਨਡ ਕੀਤਾ, ਉੱਥੇ ਸਿਵਲ ਵਾਰ ਕਰਵਾਈ, ਕਿਵੇਂ 70-80 ਹਜ਼ਾਰ ਤੱਕ ਲੋਕ ਤਮਿਲ ਔਰ ਸਿਹਾਲੀਜ਼ ਮਾਰੇ ਗਏ, ਔਰ ਉਹ ਸ਼ੁਰੂ ਹੋਇਆ ਕ੍ਰਾਈਸਿਸ। ਅੱਜ ਕਿੱਥੇ ਜਾ ਕੇ ਐਂਡ ਹੁੰਦਾ, ਔਰ ਅੱਜ ਵੀ ਇਹ ਇਲਜ਼ਾਮ ਲੱਗ ਰਹੇ ਨੇ ਕਿ ਭਾਈ ਇਹ ਜਿਹੜਾ ਮਾਲਦੀਵਸ ਉਹਦਾ ਜਾਣਾ ਹੈ ਗੋਟਾਬਾਇਆ ਦਾ, ਉਹਦੇ ਸ੍ਰੀਲੰਕਨ, ਉਹਦੇ 'ਚ ਇੰਡੀਅਨ ਰਾਅ ਨੇ ਰੋਲ ਅਦਾ ਕੀਤਾ। ਸੋ ਇਹ ਮੈਂ ਇਸ ਲਈ ਕਹਿ ਰਿਹਾ ਕਿ ਇਹ ਉਹਨਾਂ ਦਾ ਇੱਕ ਪੈਟਰਨ ਸੀ ਲੇਟ 70s ਤੱਕ ਪਹੁੰਚਦੇ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਅਸੀਂ ਇਹਨਾਂ ਦੇ ਇੰਟਰਫੇਰੈਂਸ ਦਾ ਹਾਲ ਦੇਖਦੇ ਹਾਂ, ਸਾਨੂੰ ਪਿਛੋਕੜ 'ਚ ਜਾਣਾ ਪਏਗਾ ਕਿ ਇੰਦਰਾ ਗਾਂਧੀ ਨੇ 1975 ਦੇ ਵਿੱਚ ਐਮਰਜੈਂਸੀ ਲਾਈ, 20-21 ਮਹੀਨੇ ਚੱਲੀ, ਸਿੱਖਾਂ ਨੇ ਖੁੱਲ੍ਹ ਕੇ ਵਿਰੋਧ ਕੀਤਾ, 41,000 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਇਹ ਉਹ ਟਾਈਮ ਸੀ ਜਦੋਂ ਕਿ KGB ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਇਹ ਪੂਰੀ ਤਰ੍ਹਾਂ ਐਕਟਿਵ ਸੀ ਇੰਡੀਆ ਦੇ ਵਿੱਚ,
ਔਰ ਇੰਦਰਾ ਗਾਂਧੀ ਨੂੰ ਔਰ KGB ਨੂੰ ਇਹ ਰਿਅਲਾਈਜੇਸ਼ਨ ਹੋ ਗਈ ਸੀ ਕਿ ਜੇ ਇੱਥੇ ਤੁਸੀਂ ਪਰਮਾਨੈਂਟ ਆਪਣੀ ਤਾਨਾਸ਼ਾਹੀ ਜਾਂ ਫਾਈਨਲੀ ਜੋ ਸੋਵੀਅਤ ਯੂਨੀਅਨ ਦਾ ਆਪਣਾ ਡ੍ਰੀਮ ਸੀ ਉਹ ਤੁਸੀਂ ਐਸਟੈਬਲਿਸ਼ ਕਰਨਾ ਹੈ ਤੇ ਸਿੱਖਾਂ ਨੂੰ ਤੁਹਾਨੂੰ ਕੰਟਰੋਲ ਕਰਨਾ ਪਏਗਾ। ਹੁਣ ਸਿੱਖਾਂ ਦਾ ਐਮਰਜੈਂਸੀ ਦੇ ਖਿਲਾਫ ਖਲੋਣਾ, ਇਹ ਇੰਦਰਾ ਗਾਂਧੀ ਇੱਕ ਵਾਰ ਤਾਂ ਅਨਸੀਟ ਹੋ ਗਈ, ਕੁਝ ਮਹੀਨੇ ਬਾਅਦ ਵਾਪਸ ਆਈ, ਔਰ ਇਹ ਜਿਹੜੀ ਸਾਰੀ ਪਲੈਨਿੰਗ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਕਿਉਂਕਿ ਮੈਂ ਥੋੜੀ ਬੇਸ਼ੱਕ ਡਿਟੇਲ 'ਚ ਜਾ ਰਿਹਾ, ਪਰ ਇਹ ਸਮਝਣਾ ਜ਼ਰੂਰੀ ਹੈ ਕਿ ਸਭ ਕੁਝ ਜੂਨ 84 ਨਾਲ ਇੱਕਦਮ ਨਹੀਂ ਜੁੜਿਆ ਹੋਇਆ। ਇਹ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਉਂਦੀ ਹੈ ਬਾਈ 1980 ਤੇ ਉਹ ਦਾਇਰਾਕਾਰ ਸ਼ੁਰੂ ਹੋ ਜਾਂਦਾ ਹੈ, ਕੱਲਾ ਵਿਦਨ ਕੰਟਰੀ ਨਹੀਂ। ਇਹ ਤਾਂ ਅਸੀਂ ਹੁਣ ਦੇਖਦੇ ਹਾਂ ਕਿ ਕਿਵੇਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਰਿਹਰਸਲ ਹੋ ਰਹੀ ਹੈ, ਔਰ 80-81 ਜੇ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸਿਨਹਾ ਇਨਕਾਰ ਕਰਦਾ ਕਿ ਮੈਂ ਇਸ ਕਿਸਮ ਦਾ ਕੰਮ ਨਹੀਂ ਕਰਨਾ ਦਰਬਾਰ ਸਾਹਿਬ ਤੇ ਹਮਲੇ ਦਾ, ਉਹਨੂੰ ਸੀਨੀਅਰ ਹੋਣ ਦੇ ਬਾਵਜੂਦ ਹਟਾ ਕੇ ਵੈਦਿਆ ਨੂੰ ਲਿਆਂਦਾ ਜਾਂਦਾ। ਪਰ ਇਹ ਉਹੀ ਪੀਰੀਅਡ ਹੈ 80-81 ਦਾ ਜਦੋਂ ਕਿ ਕੈਨੇਡਾ ਦੇ ਵਿੱਚ, ਉਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਪਰਸੈਂਟੇਜ ਵਾਈਜ਼ ਸਿੱਖ ਪੋਪੂਲੇਸ਼ਨ ਸੀ। ਹੁਣ ਤਾਂ ਅਮਰੀਕਾ 'ਚ ਵੀ ਲਗਭਗ 19 ਬਰਾਬਰ ਦੀ ਹੋ ਗਈ। ਔਰ ਉਹਨਾਂ ਨੇ ਇਹ ਦੇਖਿਆ ਵੀ ਜਦੋਂ ਅਸੀਂ ਇੱਥੇ ਸਿੱਖਾਂ ਦੇ ਕ੍ਰੈਕਡਾਊਨ ਕਰਨਾ ਹੈ ਪੰਜਾਬ ਦੇ ਵਿੱਚ, ਔਰ ਇਸ ਦਾ ਰਿਐਕਸ਼ਨ ਬਾਹਰ ਹੋਏਗਾ, ਇਹਨਾਂ ਨੂੰ ਕਿਵੇਂ ਕਾਬੂ ਕਰਨਾ। ਔਰ ਇਹਦੇ ਲਈ ਮੈਂ ਰਿਕਮੈਂਡ ਕਰਾਂਗਾ ਕਿ ਸੌਫਟ ਟਾਰਗੇਟ ਕਿਤਾਬ ਜਿਹੜੀ ਗਲੋਬ ਐਂਡ ਮੇਲ ਐਂਡ ਟੋਰਾਂਟੋ ਸਟਾਰ ਦੇ ਦੋ ਬੜੇ ਐਕਸਪੀਰੀਅੰਸ ਜਰਨਲਿਸਟਾਂ ਨੇ, ਮਾਈਕ ਐਂਡਰਿਊ ਔਰ ਜ਼ਾਹਿਰ ਕਸ਼ਮੀਰੀ ਨੇ ਲਿਖੀ, ਉਹ ਜ਼ਰੂਰ ਸਾਡੇ ਵਿਊਅਰ ਪੜ੍ਹਨ, ਕਿਉਂਕਿ ਉਹਨਾਂ ਨੇ ਉਹ ਕਿਤਾਬ ਆਲਮੋਸਟ ਜਿਹੜੀ 80s ਦੇ ਵਿੱਚ ਹੀ ਛਪੀ, ਔਰ 에ਅਰ ਇੰਡੀਆ ਦੇ ਹਾਦਸੇ ਤੋਂ ਬਾਅਦ ਉਹਦਾ ਬੇਸਿਕਲੀ ਸੌਫਟ ਟਾਰਗੇਟ ਦਾ ਮਤਲਬ ਹੀ ਇਹ ਸੀ, ਜਿਵੇਂ ਇੰਟੈਲੀਜੈਂਸ ਏਜੰਸੀ ਜਾਂ ਇਹਦੇ 'ਚ ਈਵਨ ਮਿਲੀਟੈਂਸੀ ਦੇ ਵਿੱਚ ਵੀ ਇਹ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿ ਵੀ ਤੁਸੀਂ ਜਿੱਥੇ ਫੌਜੀ ਚੌਕੀ ਹੈ ਜਾਂ ਪੁਲਿਸ ਦੀ ਚੌਕੀ ਹੈ ਅਟੈਕ ਕਰੋਗੇ, ਵਾਪਸ ਅਟੈਕ ਆਏਗਾ, ਤੁਸੀਂ ਸੌਫਟ ਟਾਰਗੇਟ ਲੱਭੋ। ਸੋ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਸੌਫਟ ਟਾਰਗੇਟ ਦੇ ਤੌਰ ਤੇ ਇਸਤੇਮਾਲ ਕੀਤਾ, ਕਿਵੇਂ ਵੈਸਟਰਨ ਗੁਰਦੁਆਰਾ ਸਾਹਿਬ ਟੋਰਾਂਟੋ ਦੇ ਵਿੱਚ, ਜਿੱਥੇ ਟੋਰਾਂਟੋ ਤੁਸੀਂ ਗਾਂਧੀ ਦੇ ਬੁੱਤ ਨਾਲ ਮੰਦਿਰ ਦੇ ਵਿੱਚ ਰਿਚਮੰਡ ਹਿੱਲ ਏਰੀਆ ਛੇੜਛਾੜ ਦੀ ਗੱਲ ਕੀਤੀ, ਉੱਥੋਂ ਉਹਨਾਂ ਦੀ ਐਜ਼ ਪਰ ਸੌਫਟ ਟਾਰਗੇਟ ਔਰ ਐਜ਼ ਪਰ ਵਿਦ ਪ੍ਰੂਫਸ ਉਹ ਸ਼ੁਰੂ ਹੋ ਜਾਂਦਾ ਹੈ ਕਿ ਉਹਨਾਂ ਦੀ ਇੰਟਰਫੇਰੈਂਸ ਹੁੰਦੀ ਹੈ। ਔਰ ਇਹ ਆਲਮੋਸਟ ਜਦੋਂ ਕਿ 23 ਜੂਨ 1985 ਨੂੰ ਇਹ ਹਾਦਸਾ ਕਰਵਾਇਆ ਜਾਂਦਾ ਹੈ, ਆਲਰੇਡੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਉਹ ਰਾਹ ਸੀ, IB ਸੀ। ਔਰ ਤੁਹਾਨੂੰ ਜੇ ਤੁਸੀਂ ਮਲੋਏ ਧਾਰ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ, ਉਹਦੀ ਕਿਤਾਬ ਤੁਸੀਂ ਓਪਨ ਸੀਕ੍ਰੇਟਸ ਦੇਖੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਟੋਰਾਂਟੋ ਤੋਂ ਵੈਨਕੂਵਰ ਤੱਕ ਵਿਦਨ ਸਿੱਖ ਕਮਿਊਨਿਟੀ ਵੀ ਉਹਨਾਂ ਨੇ ਆਪਣਾ ਜਾਲ ਵਿਛਾ ਲਿਆ ਹੋਇਆ ਸੀ। ਬਹੁਤ ਸਾਰਿਆਂ ਨੂੰ ਉਹ ਕਿਵੇਂ ਜਿਹੜੀਆਂ ਨੇ ਉਹਨਾਂ ਦੇ ਵਾਇਰਿੰਗ ਕਰਕੇ ਜਾਂ ਦੂਜੇ ਉਹਨਾਂ ਤੱਕ ਪਹੁੰਚਾ ਰਹੇ ਸੀ, ਉਹਨਾਂ ਦੀ ਕਨਵਰਸੇਸ਼ਨ ਕਿਵੇਂ ਰਿਕਾਰਡ ਕਰ ਰਹੇ ਸੀ। ਇਹ ਈਵਨ ਬਿਫੋਰ 84 ਉਹਨਾਂ ਨੇ ਵਾਇਲੈਂਸ ਦਾ ਦੌਰਾ ਗੁਰਦੁਆਰਿਆਂ 'ਚ ਇੰਟਰਫੇਰੈਂਸ ਦੀ ਲਾਈਨ ਸ਼ੁਰੂ ਹੋ ਗਈ ਸੀ। ਇਹ ਗੱਲ ਸਮਝਣੀ ਬੜੀ ਇੰਪੋਰਟੈਂਟ ਹੈ ਕਿ ਆਲ ਆਫ ਏ ਸਡਨ ਨਹੀਂ ਹੋਇਆ ਕਿ ਜੂਨ 84 ਦਾ ਘੱਲੂਘਾਰਾ ਹੋਇਆ ਔਰ ਉਹਨਾਂ ਨੂੰ ਲੱਗਾ ਜੀ ਕਿ ਵੀ ਉਹਨਾਂ ਨੇ ਅਗਲੇ ਜਿਹੜਾ ਵਿਦਨ 1 ਈਅਰ ਇਸ ਨੂੰ ਇਨ ਪਲੇਸ ਕੀਤਾ। ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਨੈਟਵਰਕ ਕ੍ਰੀਏਟ ਕਰ ਲਿਆ ਹੋਇਆ ਸੀ। ਹੁਣ ਨੈਟਵਰਕ ਦੇ ਵਿੱਚ ਜਦੋਂ ਤੁਸੀਂ ਏਜੰਸੀਆਂ ਦਾ ਕਿਸੇ ਨੂੰ ਚੁਣੋਗੇ, ਤੁਸੀਂ ਕਿਸੇ ਵੀ ਕਮਿਊਨਿਟੀ 'ਚ ਉਹ ਬੰਦਾ ਤਾਂ ਨਹੀਂ ਚੁਣੋਗੇ ਜਿਹਨੂੰ ਕੋਈ ਜਾਣਦਾ ਨਹੀਂ ਹੈ ਜਾਂ ਜਿਹਦਾ ਕੋਈ ਇਨਫਲੂਐਂਸ ਨਹੀਂ ਹੈ। ਤੁਸੀਂ ਧਾਰਮਿਕ ਲੀਡਰਸ਼ਿਪ, ਸਿਆਸੀ, ਸਮਾਜਿਕ, ਆਰਥਿਕ ਤੌਰ ਤੇ ਜਿਹੜਾ ਇਨਫਲੂਐਂਸ ਰੱਖਦਾ ਹੈ, ਜਿਹਦੀ ਗੱਲ ਨੂੰ 4 ਬੰਦੇ ਮੰਨਦੇ ਨੇ। ਔਰ ਇਹ ਕੰਮ ਕਿਵੇਂ ਕੀਤਾ ਕਰਵਾਇਆ ਜਾਂਦਾ ਹੈ, ਇਹ ਸਾਹਮਣੇ ਹੈ ਕਿ ਭਾਈ ਤੁਹਾਨੂੰ ਈਵਨ ਵਿਦਨ ਹਾਈ ਕਮਿਸ਼ਨ ਐਂਡ ਕੌਂਸੂਲੇਟਸ ਦੇ ਵਿੱਚ ਵੀ ਪੱਗਾਂ ਵਾਲੇ ਬੰਦੇ ਰੱਖੇ ਗਏ। ਜਿਵੇਂ ਹੁਣ ਵੀ ਇੱਕ ਟ੍ਰੈਂਡ ਹੈ, ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ 2 ਕੌਂਸੂਲੇਟ ਸਿੱਖ ਲਿਆ ਕੇ ਬਿਠਾਏ ਹੋਏ ਨੇ। ਅਮਰੀਕਾ 'ਚ ਤੁਸੀਂ ਦੇਖੋਗੇ ਤਰਨਜੀਤ ਸਿੰਘ ਸੰਧੂ, ਜਿਹਦੀ ਟਰਮ ਵੀ ਖਤਮ ਹੋ ਗਈ ਸੀ, ਵਾਸ਼ਿੰਗਟਨ DC 'ਚ ਉਹਨੂੰ ਐਕਸਟੈਂਸ਼ਨ ਦਿੱਤੀ ਗਈ ਹੈ। ਔਰ ਇਹ ਇੱਕ ਤਰੀਕਾ ਹੁੰਦਾ ਹੈ ਕਿਉਂਕਿ ਉਹ ਈਜ਼ੀ ਹੋ ਜਾਂਦਾ ਉਹਨਾਂ ਲਈ ਵਿਦਨ ਕਮਿਊਨਿਟੀ ਰੀਚ ਆਊਟ ਕਰਨਾ। ਔਰ ਮਿਸਟਰ ਆਹਲੂਵਾਲੀਆ ਨਾਂ ਦਾ ਬੰਦਾ ਜਿਹੜਾ ਓਟਵਾ ਦੇ ਵਿੱਚ ਜਾਂ ਟੋਰਾਂਟੋ ਕੌਂਸਲ ਦੇ ਵਿੱਚ ਕੰਮ ਕਰਦਾ ਸੀ, ਟਰਬਨਡ ਸਿੱਖ, ਉਹਨੇ ਉਹਦੇ 'ਚ ਕੀ ਰੋਲ ਅਦਾ ਕੀਤਾ, ਕਿਉਂਕਿ ਇਹ ਬਾਅਦ ਦੇ ਵਿੱਚ ਆਉਂਦਾ ਹੈ ਕਿ ਉਸ ਆਹਲੂਵਾਲੀਆ ਨੂੰ ਕੈਨੇਡੀਅਨ ਗਵਰਨਮੈਂਟ ਨੇ ਪਰਸੋਨਾ ਨੌਨ ਗ੍ਰੇਟਾ ਕਹਿ ਕੇ ਮੁਲਕ 'ਚੋਂ ਕੱਢ ਦਿੱਤਾ ਸੀ। ਹੁਣ ਇਹ ਜਿਹੜਾ ਸਾਰਾ ਨੈਟਵਰਕ ਉਸਾਰਿਆ ਜਾਂਦਾ ਹੈ, ਉਸ ਦਾ ਨਤੀਜਾ ਹੈ ਕਿ ਫਾਈਨਲੀ ਸਿੱਖਾਂ ਦੇ ਵਿੱਚ ਉਹਨਾਂ ਨੇ ਇਸ ਕਿਸਮ ਦਾ ਮਾਹੌਲ ਔਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜੂਨ 84 ਦੇ ਹਮਲੇ ਤੋਂ ਬਾਅਦ ਇੱਕ ਗੁੱਸਾ ਸੀ ਦੁਨੀਆ ਭਰ ਦੇ ਵਿੱਚ, ਸਿੱਖ ਕੌਮ ਰੋਜ਼ ਸੀ, ਵੱਡੇ ਵੱਡੇ ਪ੍ਰੋਟੈਸਟ ਹੋਏ, ਸਰੀ 'ਚ ਹੋਏ, ਵੈਨਕੂਵਰ, ਟੋਰਾਂਟੋ, ਨਿਊਯਾਰਕ, DC,
ਸੈਨ ਫਰਾਂਸਿਸਕੋ, ਲੰਡਨ, ਤੁਸੀਂ ਜਿੱਥੇ ਜਿੱਥੇ ਵੀ ਸਿੱਖ ਸੀ ਉਹ ਬਾਹਰ ਨਿਕਲੇ ਔਰ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋਏ। ਔਰ ਉਸ ਐਂਗਰ ਦੇ ਵਿੱਚ ਜ਼ਾਹਰ ਹੈ ਕਿ ਜਦੋਂ ਤੁਹਾਡੇ ਗੈਦਰਿੰਗਸ ਹੁੰਦੀਆਂ ਨੇ, ਐਂਗਰ ਵਾਲੀਆਂ ਸਪੀਚਿਸ ਵੀ, ਰਿਵੈਂਜ ਦੀ ਗੱਲ ਵੀ ਜ਼ਰੂਰ ਹੋਈ, ਬਾਕੀ ਵੀ ਹੋਇਆ। ਹੁਣ ਉਸ ਮਾਹੌਲ ਨੂੰ ਉਹ ਫਰਦਰ ਉਹਨਾਂ ਨੇ, ਕਿਉਂਕਿ ਮੀਡੀਆ ਦੇ ਵਿੱਚ ਪਲਾਂਟਿੰਗ ਲਾਈਨ, ਕਿਉਂਕਿ ਮੈਂ ਇਹ ਗੱਲ ਕੱਲ੍ਹ ਵੀ ਡਿਸਕਸ਼ਨ 'ਚ ਕਹੀ ਸੀ ਕਿ ਇਸ ਸਾਰੇ ਜਦੋਂ ਅਸੀਂ ਇਸ ਸਾਰੇ ਸਿਸਟਮ ਨੂੰ ਦੇਖਦੇ ਹਾਂ, ਉਸ ਦੇ ਵਿੱਚ ਦੋ ਪ੍ਰੋਮੀਨੈਂਟ ਅਖਬਾਰ ਜਿਹੜੇ ਡਾਇਸਪੋਰਾ ਸਿੱਖਾਂ ਦੀ 90% ਦੀ ਪਾਪੂਲੇਸ਼ਨ ਪੜ੍ਹਦੀ ਸੀ, ਉਦੋਂ ਅਜੇ ਚੜ੍ਹਦੀ ਕਲਾ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਉਂਦਾ ਹੈ, ਉਹਨਾਂ 'ਚ ਇੰਡੋ ਕੈਨੇਡੀਅਨ ਟਾਈਮਸ ਜਿਹੜਾ ਵੈਨਕੂਵਰ ਜਾਂ ਸਰੀ ਤੋਂ ਛਪਦਾ ਸੀ ਔਰ ਹੈ, ਔਰ ਦੇਸ਼ ਪ੍ਰਦੇਸ਼ ਟਾਈਮਸ ਇੰਗਲੈਂਡ। ਦੇਸ਼ ਪ੍ਰਦੇਸ਼ ਟਾਈਮ ਦਾ ਤਰਸੇਮ ਸਿੰਘ ਪੁਰੇਵਾਲ, ਇੰਡੋ ਕੈਨੇਡੀਅਨ ਟਾਈਮਸ ਦਾ ਤਾਰਾ ਹੇਅਰ, ਦੋਨਾਂ ਦਾ ਵੀ ਇਹਨਾਂ ਹਾਲਾਤਾਂ 'ਚ ਹੀ ਮਰਡਰ ਹੁੰਦਾ ਹੈ। ਔਰ ਉਹਨਾਂ ਦਾ ਨਾਂ ਵੀ ਜਿਹੜਾ ਇਸ ਪਾਸੇ ਬੋਲਦਾ ਸੀ, ਇਹ ਸਾਰੀ ਕਿਵੇਂ ਕੰਸਪੀਰੇਸੀ ਜਾਂ ਇੱਕ ਪ੍ਰੋਪੇਗੈਂਡੇ ਦੇ ਲਈ ਇਸਤੇਮਾਲ ਕੀਤਾ ਗਿਆ, ਕਿਵੇਂ ਸਟੋਰੀਜ਼ ਪਲਾਂਟ ਕੀਤੀਆਂ ਗਈਆਂ, ਜਿਨ੍ਹਾਂ ਨੂੰ ਡਿਮੋਨਾਈਜ਼ ਕੀਤਾ ਗਿਆ ਅੰਮ੍ਰਿਤਧਾਰੀ ਸਿੱਖਾਂ ਨੂੰ, ਜਾਂ ਜਿਨ੍ਹਾਂ ਨੂੰ ਉਸ ਸਾਜ਼ਿਸ਼ ਦੇ ਦਾਇਰਾਕਾਰ 'ਚ ਲਿਆਂਦਾ ਗਿਆ, ਉਹਨਾਂ ਨੂੰ ਇੱਕ ਵਿਲਨ ਬਣਾ ਕੇ, ਨੋਟੋਰੀਅਸ ਬਣਾ ਕੇ, ਲਾਰਜਰ ਦੈਨ ਲਾਈਫ ਬਣਾ ਕੇ ਇਹਨਾਂ ਮੀਡੀਆ ਦੇ ਵਿੱਚ ਹੀ ਦੇਸ਼ ਪ੍ਰਦੇਸ਼ ਟਾਈਮ ਔਰ ਇੰਡੋ ਕੈਨੇਡੀਅਨ ਟਾਈਮਸ ਪ੍ਰੈਜ਼ੈਂਟ ਕੀਤਾ ਜਾਂਦਾ ਰਿਹਾ। ਜ਼ਾਹਰ ਹੈ ਥੋੜ੍ਹੀਆਂ ਬਹੁਤ ਹਾਈਪਰਬੋਲ ਸਟੇਟਮੈਂਟਸ ਤਾਂ ਹੁੰਦੀਆਂ ਨੇ, ਅਸੀਂ ਵੀ ਜਦੋਂ ਗੁਰਦੁਆਰਿਆਂ 'ਚ ਐਡਰੈਸ ਕਰਦੇ ਹਾਂ, ਜੋ ਉਸ ਵੇਲੇ ਦਾ ਟੋਨ ਟੈਂਪਰ ਹੁੰਦਾ, ਉਹਦੇ ਮੁਤਾਬਕ ਅਸੀਂ ਉਹਨੂੰ ਆਊਟ ਆਫ ਕੰਟੈਕਸਟ ਪ੍ਰੈਜ਼ੈਂਟ ਕੀਤਾ ਗਿਆ। ਸੋ ਜਦੋਂ 23 ਜੂਨ ਨੂੰ ਇਹ ਹਾਦਸਾ ਜਿਹੜਾ ਆਇਰਲੈਂਡ ਦੇ ਸੀ ਦੇ ਉੱਪਰ 32,000 ਫੁੱਟ ਦੇ ਉੱਤੇ ਜਿਹੜਾ ਵਰਤਾਇਆ ਜਾਂਦਾ ਹੈ, ਜਿਹਦੇ 'ਚ 329 ਬੇਗੁਨਾਹ ਲੋਕ ਮਾਰੇ ਜਾਂਦੇ ਨੇ, ਉਦੋਂ ਤੱਕ ਇਹ ਮਾਹੌਲ ਸਿਰਜ ਦਿੱਤਾ ਗਿਆ ਸੀ ਏਜੰਸੀਆਂ ਵੱਲੋਂ ਕਿ ਇਹ ਕਾਰਾ ਇਸ ਕਿਸਮ ਦਾ, ਕਿਉਂਕਿ ਆਲਰੇਡੀ ਧਮਕੀਆਂ ਦੇ ਨਾਂ ਥੱਲੇ ਕੁਛ ਨਾ ਕੁਛ ਗੈਰ ਜ਼ਿੰਮੇਦਾਰਾਨਾ ਵੀ ਕਿਹਾ ਹੋਇਆ ਸੀ ਕੁਛ ਲੋਕਾਂ ਨੇ, ਔਰ ਉਹ ਖਾਤੇ 'ਚ ਪਾ ਦਿੱਤਾ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਉਂ-ਜਿਉਂ ਆਪਣੀ ਡਿਸਕਸ਼ਨ ਅੱਗੇ ਤੁਰੇਗੀ, ਮੈਂ ਕਿਉਂਕਿ ਬਹੁਤ ਸਾਰੀ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਉਹਨਾਂ ਨੂੰ ਇਹ ਸਾਰੇ ਵਾਕਿਆਤ ਬਾਰੇ ਉਹਨਾਂ ਨੂੰ ਇੰਨਾ ਕੀ ਪਤਾ। ਔਰ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਜੇ ਤੁਸੀਂ ਪਿਛਲੇ 24 ਘੰਟਿਆਂ 'ਚ ਦੇਖੋ ਤੇ ਫਿਰ ਰਿਪੁਦਮਨ ਸਿੰਘ ਮਲਿਕ ਹੋਰਾਂ ਦਾ ਰਿਲੀਜੀਅਸ ਪਾਰਟ 'ਚ ਕੀ ਕੰਟਰੀਬਿਊਸ਼ਨ ਹੈ, ਇਕਨੋਮਿਕਲ ਪਾਰਟ 'ਚ ਉਹਦਾ ਜ਼ਿਕਰ ਨਹੀਂ ਹੋ ਰਿਹਾ। BBC ਤੋਂ ਲੈ ਕੇ ਇੰਟਰਨੈਸ਼ਨਲ ਮੀਡੀਆ ਤਾਂ ਇੰਡੀਅਨ ਮੀਡੀਆ ਪੂਰਾ ਉਹਨੂੰ ਉਵੇਂ ਹੀ ਜੋੜ ਰਿਹਾ, ਜਿਵੇਂ ਉਹ ਕਨਿਸ਼ਕਾ ਦੇ ਨਾਲ ਔਰ ਅਗੇਨ ਉਹ 37 ਸਾਲਾਂ ਦੀ ਕਹਾਣੀ ਨੂੰ ਜਿਵੇਂ ਇਹਨਾਂ ਨੇ ਪਹਿਲਾਂ ਮੀਡੀਆ ਟਰਾਇਲ ਚਲਾਇਆ। ਇਹਦੇ ਬਾਵਜੂਦ ਜੇ ਅਸੀਂ ਇਹ ਕਹੀਏ ਕਿ ਜੀ ਬੰਦੇ ਐਕਵਿਟ ਹੋ ਗਏ ਨੇ, ਫਿਰ ਇੰਡੀਅਨ ਗਵਰਨਮੈਂਟ ਇਸ ਦੇ ਲਈ ਜਵਾਬਦੇਹ ਹੋਣੀ ਚਾਹੀਦੀ ਸੀ ਕਿ ਭਾਈ ਉਹਨਾਂ ਨੇ ਕਿਉਂ ਮਲਾਈਨ ਕੀਤਾ ਸਮੁੱਚੀ ਸਿੱਖ ਕੌਮ ਨੂੰ, ਉਹਨਾਂ ਨੂੰ ਵੀ ਕਿਉਂ ਮਲਾਈਨ ਕੀਤਾ। ਤੇ ਜੇ ਸੱਚਮੁੱਚ ਉਹਨਾਂ ਦੇ ਕਹਿਣ ਮੁਤਾਬਕ ਜਿਵੇਂ ਇੰਡੀਅਨ ਗਵਰਨਮੈਂਟ ਦੇ ਜਿਹੜੇ ਕਾਉਂਸਲਰ ਹੈਲਪਿੰਗ ਸੀ ਜਾਂ ਉਹਨਾਂ ਨੂੰ ਦੋਸ਼ੀ ਮੰਨਦੇ ਸੀ ਔਰ ਉਹਨਾਂ ਦੇ ਕਹਿਣ ਮੁਤਾਬਕ, ਔਰ ਜਦੋਂ ਈਵਨ ਸੁਪਰੀਮ ਕੋਰਟ ਦਾ ਡਿਸੀਜਨ ਆ ਗਿਆ, ਇੰਡੀਅਨ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ ਕਿ ਜੀ ਨੋ ਜਸਟਿਸ ਹੈਜ਼ ਬੀਨ ਡਨ, ਇਹਦੇ ਤੇ ਟਰੂਥ ਕਮਿਸ਼ਨ ਬਣਾਓ। ਫਿਰ ਸੁਪਰੀਮ ਕੋਰਟ ਦੇ ਸ਼ਾਇਦ ਉਹਨਾਂ ਦੇ ਜਸਟਿਸ ਸੀ, ਜਸਟਿਸ ਮੇਜਰ, ਉਹਨਾਂ ਦੇ ਨਾਂ ਥੱਲੇ ਇੱਕ ਕਮਿਸ਼ਨ ਵੀ ਬਣਿਆ, ਉਹਦੀ ਵੀ ਇਨਕੁਆਇਰੀ ਪੂਰੀ, ਉਹਦੇ ਤੇ ਅੱਗੋਂ ਕਿੰਨੇ ਮਿਲੀਅਨ ਪਹਿਲਾਂ ਇਨਵੈਸਟੀਗੇਸ਼ਨ ਤੇ ਲੱਗੇ ਸੀ, ਫਿਰ ਉਹਦੇ ਤੇ ਲੱਗੇ ਔਰ ਉਹਦੇ 'ਚ ਉਹਨਾਂ ਨੇ ਲਿਆ ਕੇ ਆਪਣਾ ਜਿਹੜਾ ਸਾਰਾ ਕੇਸ ਦਿੱਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਇੰਡੀਅਨ ਗਵਰਨਮੈਂਟ ਸੁਪਰੀਮ ਕੋਰਟ ਦੇ ਡਿਸੀਜਨ ਨਾਲ ਸੰਤੁਸ਼ਟ ਨਹੀਂ ਸੀ, ਉਹਨਾਂ ਨੂੰ ਲੱਗਦਾ ਸੀ ਕਿ ਵੀ ਨਹੀਂ ਇਹੀ ਜਿਹੜੇ ਦੋਸ਼ੀ ਨੇ, ਫਿਰ ਬਲੈਕ ਲਿਸਟ 'ਚੋਂ ਨਾਂ ਕੱਢਣਾ। ਫਿਰ ਅਸੀਂ ਦੇਖਦੇ ਹਾਂ ਕਿਸ ਹੱਦ ਤੱਕ ਜਾ ਕੇ ਜਿਹੜਾ ਪਹਿਲਾਂ ਜਿਹੜਾ 2020 ਦੇ ਵਿੱਚ ਵਨ ਟਾਈਮ ਵੀਜ਼ਾ ਇੰਡੀਆ ਦਾ ਸਿੰਗਲ ਐਂਟਰੀ ਵੀਜ਼ਾ ਦਿੱਤਾ ਗਿਆ, ਹੁਣ ਮਲਟੀਪਲ ਵੀਜ਼ਾ ਦਿੱਤਾ ਗਿਆ। ਔਰ ਜਿਸ ਲੈਵਲ ਤੇ ਫਿਰ ਰਿਪੁਦਮਨ ਸਿੰਘ ਹੋਰਾਂ ਨੇ ਇੰਡੀਅਨ ਗਵਰਨਮੈਂਟ ਦੀ ਐਡਵੋਕੇਸੀ, ਮੋਦੀ ਦੀ ਤਾਰੀਫ, ਔਰ ਵਾਪਸ ਕਿਉਂਕਿ ਉਹਨਾਂ ਨੂੰ ਇਹ ਲੱਗਾ ਕਿ ਵੀ ਉਹਨਾਂ ਦਾ ਸਟੇਟਸ ਰਿਲੀਜੀਅਸ ਔਰ ਫਾਈਨੈਂਸ਼ੀਅਲ ਔਰ ਦੂਸਰੇ ਕਰਕੇ ਇੰਨਾ ਕੁ ਹੈ ਕਿ ਉਹਨਾਂ ਨੂੰ ਫਿਰ ਵੀ ਇਸਤੇਮਾਲ ਕੀਤਾ ਜਾ, ਇਹ ਪਤਾ ਨਹੀਂ ਇਨਸਾਈਡ ਫੈਕਟਰ ਕੀ ਨੇ, ਲੇਕਿਨ ਅਸੀਂ ਜਿਹੜਾ ਉਹਨੂੰ ਦੇਖ ਸਕਦੇ ਹਾਂ ਕਿ ਭਾਈ ਇਸ ਕਿਸਮ ਦਾ। ਹੁਣ ਇਸ ਸਾਰੇ 'ਚੋਂ ਜਿਹੜੀ ਹੈ ਇਹ ਟ੍ਰੈਜਡੀ ਜਿਹੜੀ ਹੁੰਦੀ ਹੈ, ਮੈਨੂੰ ਕੋਈ ਇਸ ਬਾਰੇ ਕੋਈ ਬਹੁਤਾ ਸ਼ੱਕ ਨਹੀਂ ਹੈ ਕਿ ਇਹ ਸਾਰਾ ਪਾਰਟ ਜਦੋਂ ਤੁਸੀਂ ਸਾਰੀ ਗੇਮ ਨੂੰ ਸਮਝਦੇ ਹੋ ਆਲਰੇਡੀ ਐਗਜ਼ਿਸਟਿੰਗ, ਔਰ ਜਿਵੇਂ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਜਿਨ੍ਹਾਂ ਨੂੰ ਐਜ਼ ਏ ਮੇਨ ਬਣਾ ਕੇ ਪੇਸ਼ ਕੀਤਾ ਗਿਆ, ਉਹਨਾਂ ਬਾਰੇ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੂੰ ਇੱਕ ਹੋਟਲ 'ਚੋਂ ਭਾਰਤ ਦੇ ਵਿੱਚ ਜੰਮੂ ਜਾਂ ਕਿੱਥੇ ਇੰਡੀਅਨ ਏਜੰਸੀਆਂ ਨੇ ਗ੍ਰਿਫਤਾਰ ਕੀਤਾ ਔਰ ਕਿਵੇਂ ਉਹਨਾਂ ਦਾ ਮੁਕਾਬਲਾ ਬਣਾਇਆ ਗਿਆ। ਹਾਲਾਂਕਿ
ਉਹ ਕੈਨੇਡੀਅਨ ਸਿਟੀਜ਼ਨ ਸਨ। ਜੇ ਸੱਚਮੁੱਚ ਕੁਛ ਇਸ ਕਿਸਮ ਦਾ ਹੁੰਦਾ ਕਿ ਭਾਈ ਇਹ ਜਿਹੜਾ, ਔਰ ਇਹ ਨਹੀਂ ਹੈ ਮੈਂ ਸਮਝਦਾ ਵੀ ਕੋਈ ਸਾਰਿਆਂ ਨੇ ਕੋਈ ਏਜੰਟ ਬਣ ਕੇ, ਜਦੋਂ ਬਹੁਤ ਵਾਰ ਜਦੋਂ ਤੁਹਾਡੇ ਇਮੋਸ਼ਨਲ ਟੈਂਪਰ ਹਾਈ ਰਨ ਕਰ ਰਹੇ ਹੁੰਦੇ ਨੇ, ਜਿਹੜੀਆਂ ਏਜੰਸੀਆਂ ਪਲਾਟ ਕਰ ਰਹੀਆਂ ਹੁੰਦੀਆਂ ਨੇ, ਉਹ ਤੁਹਾਨੂੰ ਉਸ ਕਿਸਮ ਦੇ ਮਾਹੌਲ ਦੇ ਵਿੱਚ ਇਸਤੇਮਾਲ ਕਰਦੀਆਂ। ਔਰ ਮੈਨੂੰ ਬਹੁਤ ਵਾਰ ਤਲਵਿੰਦਰ ਸਿੰਘ ਹੋਰਾਂ ਦੇ ਨਾਲ ਮੈਨੂੰ ਇਸ ਪੱਖੋਂ ਹਮਦਰਦੀ ਵੀ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਵੀ ਜੇ ਉਹਨਾਂ ਦਾ ਕੋਈ ਰੋਲ ਇਹਦੇ 'ਚ ਹੋਇਆ ਵੀ ਹੋਏਗਾ ਤੇ ਇਸ ਦੇ ਲਈ ਵੀ ਭਾਰਤੀ ਏਜੰਸੀਆਂ ਜ਼ਿੰਮੇਵਾਰ ਨੇ। ਔਰ ਇਸ ਗੱਲ ਨੂੰ ਰਿਪੀਟਡਲੀ ਕਦੇ ਵੀ ਕਿਸੇ ਨੇ, ਹਾਲਾਂ ਡਿਊਰਿੰਗ ਦਾ ਟਰਾਇਲ ਵੀ ਇਹ ਕਿਹਾ ਗਿਆ ਕਿ ਭਾਈ ਇੰਡੀਅਨ ਡਿਪਲੋਮੈਟ, ਉਹਨਾਂ ਦੀ ਜਿਹੜੀ ਜਿਹਨੂੰ ਇਮਿਊਨਿਟੀ ਕਹਿੰਦੇ ਨੇ ਡਿਪਲੋਮੈਟਿਕ, ਉਹਨੂੰ ਖ਼ਤਮ ਕਰਕੇ ਉਹਨਾਂ ਨੂੰ ਲਿਆਓ, ਉਹਨਾਂ ਨੂੰ ਜਿਹੜਾ ਉਹ ਟੈਸਟੀਫਾਈ ਕਰਾਇਆ ਜਾਏ। ਪਰ ਕੋਈ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਇਸ ਪਾਸੇ ਨਹੀਂ ਗਈ। ਅਸੀਂ ਸਮਝਦੇ ਹਾਂ ਕਿ ਜਿੱਥੇ 329 ਬੇਗੁਨਾਹ ਲੋਕ ਮਾਰੇ ਗਏ ਸੀ, ਉੱਥੇ ਕੋਈ ਵੀ ਕਿਸੇ ਦਾ ਵੀ ਜਾਨ ਜਾਣਾ। ਔਰ ਅੱਜ ਵੀ ਜਦੋਂ ਅਸੀਂ ਆਲਮੋਸਟ 37 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ, ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਟ੍ਰੈਜਡੀ ਹੈ ਜੋ ਏਅਰ ਇੰਡੀਆ ਦਾ ਵਾਪਰੀ। ਕੈਨੇਡਾ ਦੀ ਹਿਸਟਰੀ 'ਚ ਤਾਂ ਹੈ ਹੀ ਹੈ, ਗਲੋਬਲ ਸਿੱਖ ਕੌਮ ਦੇ ਲਈ ਵੀ। ਔਰ ਸਾਡੀ ਅੱਜ ਵੀ ਇਹ ਮੰਗ ਹੋਏਗੀ ਕਿ ਭਾਈ ਜਦੋਂ ਇੰਨੀਆਂ ਇਨਵੈਸਟੀਗੇਸ਼ਨਸ ਕਈ ਦਹਾਈਆਂ ਬਾਅਦ ਖੋਲੀਆਂ ਜਾਂਦੀਆਂ ਨੇ, ਕਿ ਇਸ ਨੂੰ ਏਅਰ ਇੰਡੀਆ ਦਾ ਇਸ ਹਾਦਸੇ ਦੀ ਇਨਵੈਸਟੀਗੇਸ਼ਨ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਰੇ, ਕੋਈ UN ਦੀ ਬਾਡੀ ਕਰੇ, ਕੋਈ ਇੰਡੀਪੈਂਡੈਂਟ ਇਨਵੈਸਟੀਗੇਸ਼ਨ। ਔਰ ਉਸ ਦੇ ਵਿੱਚ, ਔਰ ਇਹਦੇ ਡਿਊਰਿੰਗ ਦਾ ਟਰਾਇਲ ਇਹ ਵੀ ਸਾਹਮਣੇ ਆਇਆ ਕਿ ਕੁਛ ਕੀ ਜਿਹੜੀਆਂ ਫੋਨ ਕਾਲਸ ਦਾ ਰਿਕਾਰਡ ਸੀ, ਦੂਸਰਾ ਸੀ ਉਹ RCMP ਨੇ ਡਿਸਟਰੋਏ ਕੀਤਾ, ਜਿਹੜੀਆਂ ਆਡੀਓ ਫਾਈਲ ਸੀ। ਸੋ ਇਹ ਇੱਕ ਹਮੇਸ਼ਾ ਮੈਂ ਸਮਝਦਾ ਹਾਂ ਵੀ ਇੱਕ ਬੰਦਾ ਇਹਦੇ ਵੀ ਜਾਨ ਜਾਏ ਤੇ ਉਹ ਵੀ, ਉਹਦੇ ਲਈ ਵੀ ਜਸਟਿਸ ਦੀ ਮੰਗ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਕੱਲਾ ਇੰਨੇ ਜਿਹੜੇ ਬੇਗੁਨਾਹ ਲੋਕਾਂ ਦੀ ਜਾਨ ਹੀ ਨਹੀਂ ਹੈ, ਸਿੱਖ ਕੌਮ ਦੇ ਵਕਾਰ ਨੂੰ ਜਿਵੇਂ ਭਾਰਤੀ ਮੀਡੀਆ ਔਰ ਏਜੰਸੀਆਂ ਨੇ, ਔਰ ਅੱਜ ਤੱਕ ਵੀ ਉਹਨੂੰ ਘੜੀਸ ਰਹੇ ਨੇ, ਇਹ ਸਾਰੇ ਮੈਟਰ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਉਹਦੇ 'ਚ ਈਵਨ ਇਹ ਰੁਪਦਮਨ ਸਿੰਘ ਮਲਕ ਹੋਰਾਂ ਦਾ ਕੇਸ ਵੀ ਉਹਦਾ ਹਿੱਸਾ ਹੋਣਾ ਚਾਹੀਦਾ ਹੈ ਜੋ ਉਹਨਾਂ ਦੇ ਨਾਲ ਵਾਪਰਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ, ਗੱਲਬਾਤ ਨੂੰ ਇੱਥੋਂ ਹੀ ਅੱਗੇ ਤੋਰਾਂਗੇ ਬ੍ਰੇਕ ਤੋਂ ਬਾਅਦ।